ਤੇ ਦੂਸਰਾ ਜਿਹੜਾ ਡਿਸੀਜਨ ਦਿੱਤਾ ਹੈ ਅੱਜ ਸੁਪਰੀਮ ਕੋਰਟ ਨੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਪੇਰੈਂਟਸ ਆਪਟ ਆਊਟ ਕਰਨਾ ਚਾਹੁੰਦੇ ਆ ਵੀ ਉਹਨਾਂ ਦੇ ਬੱਚਿਆਂ ਨੂੰ LGBTQ ਬੁੱਕਸ ਜੋ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹਾਈਆਂ ਜਾਂਦੀਆਂ ਆ, ਉਹਨਾਂ ਤੋਂ ਬਾਹਰ ਰੱਖਿਆ ਜਾਵੇ ਤੇ ਸੁਪਰੀਮ ਕੋਰਟ ਉਹਨਾਂ ਦੇ ਹੱਕ ਦੇ ਵਿੱਚ ਆਈ ਹੈਗੀ ਆ। ਪੇਰੈਂਟਸ ਨੇ ਮੌਂਟਗੋਮਰੀ ਕਾਉਂਟੀ ਮੈਰੀਲੈਂਡ ਦੇ ਸਕੂਲ 'ਚ ਸੂ ਕੀਤਾ ਸੀ। ਉਸ ਤੋਂ ਬਾਅਦ ਜੀ ਹਾਂ, ਉਸ ਤੋਂ ਬਾਅਦ ਜਿਹੜਾ ਆ ਇਹ ਡਿਸੀਜਨ ਆਇਆ 6 ਦੇ ਮੁਕਾਬਲੇ 3 ਦੇ ਨਾਲ ਜੋ ਕੋਰਟਸ ਨੇ ਪੇਰੈਂਟਸ ਨੂੰ ਬੈਕ ਕੀਤਾ ਹੈਗਾ ਆ ਵੀ ਜੋ ਮੌਂਟਗੋਮਰੀ ਕਾਉਂਟੀ ਬੋਰਡ ਆਫ ਐਜੂਕੇਸ਼ਨ ਦਾ ਡਿਸੀਜਨ ਸੀਗਾ not to allow an opt out for their children violate their religious rights under the constitution first amendment। ਸੋ ਜੇ ਪੇਰੈਂਟਸ ਚਾਹੁੰਦੇ ਆ ਵੀ ਸਾਡੇ ਬੱਚਿਆਂ ਨੂੰ ਕੋਈ LGBTQ ਵਾਲੀ ਕਿਸੇ ਤਰ੍ਹਾਂ ਦੀ ਜਿਹੜੀ ਐਜੂਕੇਸ਼ਨ ਆ ਉਹ ਨਾ ਦਿੱਤੀ ਜਾਵੇ ਤੇ ਇਹ ਉਹਨਾਂ ਦਾ ਹੱਕ ਹੈਗਾ ਆ। ਸੋ ਉਹ ਸਕੂਲ ਧੱਕੇ ਨਾਲ ਉਹਨਾਂ ਨੂੰ ਉਹਦੇ ਬਾਰੇ ਨਹੀਂ ਪੜ੍ਹਾ ਸਕਦਾ, ਉਹ ਆਪਟ ਆਊਟ ਕਰ ਸਕਦੇ ਹੈਗੇ ਆ। ਜੀ, ਸੋ ਬਿਲਕੁਲ ਸੋ ਇਹ ਵੀ ਇੱਕ ਵੱਡਾ ਜਿਹੜਾ ਉਹ ਫੈਸਲਾ ਸੁਪਰੀਮ ਕੋਰਟ ਨੇ ਜਿਹੜਾ ਉਹ ਸੁਣਾਇਆ ਹੈ ਮੌਂਟਗੋਮਰੀ ਕਾਉਂਟੀ ਦਾ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਇਸ ਦੇ ਵਿੱਚ ਆ। ਸੋ ਅੱਜ ਸੁਪਰੀਮ ਕੋਰਟ ਦੀ ਟਰਮ ਦਾ ਲਾਸਟ ਦਿਨ ਹੈਗਾ ਆ, ਮੈਂ ਇੱਕ ਵਾਰੀ ਫਿਰ ਦੱਸਦੇ ਜਾਈਏ, ਤੇ ਫਿਰ ਅਕਤੂਬਰ ਦੇ ਵਿੱਚ ਦੁਬਾਰਾ ਜਿਹੜਾ ਉਹ ਆਉਣਗੇ ਤੇ ਇਸ ਨੂੰ ਜਿਹੜਾ ਉਹ ਲੈ ਕੇ ਸੋ ਆਪਾਂ ਜਿੱਦਾਂ ਉਹ ਦੱਸ ਰਹੇ ਹਾਂ LGBTQ ਦੀਆਂ ਜਿਹੜੀਆਂ ਕਹਿੰਦੇ ਵੀ ਜੇ ਉਹਨਾਂ ਨੂੰ ਸਟੋਰੀਜ਼ ਦੇ ਵਿੱਚ ਲੱਗਦਾ ਹੈ ਤਾਂ ਇਹ ਵੀ 6 ਤਰੀਨ ਦੇ ਫੈਸਲੇ ਦੇ ਨਾਲ, ਡਿਸੀਜਨ ਦੇ ਨਾਲ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਜਿਹੜਾ ਉਹ ਸੁਣਾਇਆ। ਇਸ ਦੇ ਵਿੱਚ ਜਿਹੜੇ ਜਸਟਿਸ ਸੈਮੂਅਲ ਅਲੀਟੋ ਜੂਨੀਅਰ ਆ, ਉਹਨਾਂ ਨੇ ਮੈਜੋਰਟੀ ਦੇ ਲਈ ਜਿਹੜਾ ਆਪਣਾ ਓਪੀਨੀਅਨ ਆ ਉਹ ਲਿਖਿਆ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜੇ ਬੱਚਿਆਂ ਨੂੰ ਜਿਹੜੀਆਂ ਇਹ ਇੰਸਟਰਕਸ਼ਨਸ ਆ ਉਹ ਕਾਫੀ ਜ਼ਿਆਦਾ ਖਤਰਨਾਕ ਥ੍ਰੈਟ ਆ, ਰੀਅਲ ਥ੍ਰੈਟ ਜਿਹੜਾ ਉਹ ਹੈਗਾ ਆ, ਖਾਸ ਕਰਕੇ ਜਦੋਂ ਆਪਾਂ ਰਿਲੀਜੀਅਸ ਬਿਲੀਵਸ ਐਂਡ ਪ੍ਰੈਕਟਿਸਿਸ ਦੀ ਜਿਹੜੀ ਆ ਉਹ ਗੱਲ ਜਿਹੜੀ ਉਹ ਕਰਦੇ ਹੈਗੇ ਆ। ਸੋ ਜਿਹੜੇ ਜਸਟਿਸ ਸੋਟੋਮੇਯੋਰ ਆ, ਉਹਨਾਂ ਨੇ ਡਿਸੈਂਟ ਦੇ ਵੱਲੋਂ ਜਿਹੜਾ ਆ ਉਹ ਲਿਖਿਆ ਆ। ਉਹ ਕਹਿੰਦੇ ਵੀ ਪਬਲਿਕ ਸਕੂਲ ਦੇ ਜਿਹੜੇ ਕੋਰ ਪ੍ਰੀਮਾਈਸ ਹੈਗਾ ਆ ਉਸ ਦੇ ਉੱਤੇ ਇਹ ਫੈਸਲੇ ਦੇ ਨਾਲ ਜਿਹੜਾ ਉਹ ਵਾਰ ਹੁੰਦਾ ਆ। ਕਹਿੰਦੇ ਵੀ ਜਿਹੜਾ ਮੇਨ ਫੋਕਸ ਪਬਲਿਕ ਸਕੂਲ 'ਚ ਹੁੰਦਾ ਵੀ ਸਾਰਿਆਂ ਨੂੰ ਇਕੱਠੇ ਮਿਲਾ ਕੇ ਜਿਹੜਾ ਉਹ ਲਰਨ ਕਰਾਉਣਾ, ਚਾਹੇ ਉਹ ਫੇਥ ਆ, ਚਾਹੇ ਵੱਖਰੇ ਕੌਨਸੈਪਟਸ ਆ, ਜੋ ਸੁਸਾਇਟੀ ਦੇ ਕੌਨਸੈਪਟ ਆ, ਇਹ ਫੈਸਲਾ ਉਸ ਦੇ ਉਲਟ ਜਿਹੜਾ ਆ ਉਹ ਹੁਣ ਜਾਵੇਗਾ। ਸੋ ਮੈਰੀਲੈਂਡ 'ਚ ਜੋ ਐਲੀਮੈਂਟਰੀ ਸਕੂਲ ਆ ਉੱਥੇ ਜੋ ਬੁੱਕਸ ਆ ਉਹ ਇਹ ਪੜ੍ਹਾਈਆਂ ਜਾਂਦੀਆਂ ਸੀਗੀਆਂ ਵੀ ਅੰਕਲ ਬੌਬੀਜ਼ ਵੈਡਿੰਗ। ਉਹ ਇੱਕ ਗੇ ਕਰੈਕਟਰ ਸੀਗਾ ਜਿਹਦਾ ਵਿਆਹ ਹੋ ਰਿਹਾ ਸੀ ਤੇ ਬੌਰਨ ਰੈਡੀ, ਤੇ ਉਹਦੇ ਬਾਅਦ ਇੱਕ ਟਰਾਂਸਜੈਂਡਰ ਉਹਦਾ ਬੱਚਾ ਹੁੰਦਾ ਤੇ ਉਹ ਆਇਡੈਂਟੀਫਾਈ ਐਜ਼ ਏ ਬॉय ਕਰਦਾ। ਸੋ ਇੱਕ ਮੁਸਲਮ ਕਪਲ ਜਿਹਦੇ ਵਿੱਚ ਤਾਮਰ ਮਹਿਮੂਦ ਤੇ ਇਨਸ ਬਰਾਕਤ, ਇਹਨਾਂ ਨੇ ਸੂ ਕੀਤਾ ਸੀ ਐਲੀਮੈਂਟਰੀ ਸਕੂਲ ਨੂੰ। ਉਸ ਤੋਂ ਬਾਅਦ ਕੈਥੋਲਿਕ ਤੇ ਯੂਕਰੇਨੀਅਨ ਆਰਥੋਡਾਕਸ ਚਰਚਸ ਵੀ ਇਸ ਸੂ ਦੇ ਵਿੱਚ ਇਨਵੋਲਵ ਹੋ ਗਏ ਸੀ। ਸੋ ਹੁਣ ਉਸ ਤੋਂ ਬਾਅਦ ਇਹ ਜਿਹੜਾ ਹੁਣ ਡਿਸੀਜਨ US ਦੀ ਸੁਪਰੀਮ ਕੋਰਟ ਨੇ ਦੇ ਦਿੱਤਾ ਹੈਗਾ। ਸੋ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਜੋ ਉਹਨਾਂ ਨੂੰ ਸਕੂਲ 'ਚ ਪੜ੍ਹਾਇਆ ਜਾਂਦਾ ਆ, ਕੁਛ ਵੀ ਪੜ੍ਹਾਇਆ ਜਾਂਦਾ ਉਹਦੇ ਬਾਰੇ ਜ਼ਰੂਰ ਗੱਲਬਾਤ ਕਰਿਆ ਕਰੋ। ਉਹ ਤੋਂ ਬਾਅਦ ਫਿਰ ਤੁਸੀਂ ਜਿਹੜੇ ਆ ਆਪਣੇ ਟੀਚਰਸ ਆ ਉਹਨਾਂ ਦੇ ਨਾਲ ਗੱਲਬਾਤ ਕਰ ਸਕਦੇ। ਜੀ, ਇਹ ਪਹਿਲਾਂ ਹੀ ਦੱਸ ਜਾਈਏ ਵੀ ਇਹ ਜਿਹੜੀ ਚੈਰਿਟੀ ਆ, ਇਹ ਜਿਹੜੀ ਆਰਗੇਨਾਈਜੇਸ਼ਨ ਆ, ਇਹ ਪਹਿਲਾਂ ਵੀ ਅਦਾਲਤਾਂ ਦੇ ਵਿੱਚ ਜਿਹੜੀ ਉਹ ਰਹੀ ਆ। ਟੈਕਸ ਐਗਜ਼ੈਂਪਸ਼ਨ ਦੇ ਲਈ ਇਹਨਾਂ ਨੇ ਫਾਈਲ ਜਿਹੜਾ ਉਹ ਕੀਤਾ ਸੀਗਾ, ਕੈਥੋਲਿਕ ਚਰਚ ਜਿਹੜਾ ਰਿਸੀਵ ਕਰਦਾ ਆ, ਪਰ ਇਹ 4-4 ਦੇ ਡਿਸੀਜਨ ਦੇ ਨਾਲ ਮਈ ਦੇ ਵਿੱਚ ਡੈਡਲੌਕ ਜਿਹੜਾ ਉਹ ਹੋਇਆ ਸੀਗਾ। ਜਿਹੜਾ ਫਸਟ ਪਬਲਿਕ ਰਿਲੀਜੀਅਸ ਚਾਰਟਰ ਸਕੂਲ ਦੇ ਕ੍ਰੀਏਸ਼ਨ ਨੂੰ ਜਿਹੜਾ ਉਹ ਰੋਕ ਦਿੱਤਾ ਗਿਆ ਸੀਗਾ ਉਸ ਟਾਈਮ ਦੇ ਜਿਹੜਾ ਉਹ ਉੱਤੇ। ਸੋ ਮੌਂਟਗੋਮਰੀ ਕਾਉਂਟੀ 'ਚ ਇਹ ਜਿਹੜੀਆਂ ਕਿਤਾਬਾਂ ਹਰਜੋਤ ਸਿੰਘ ਜੀ 2022 ਤੋਂ ਪੜ੍ਹਾਈਆਂ ਜਿਹੜੀਆਂ ਉਹ ਜਾ ਰਹੀਆਂ ਨੇ, ਜਿੱਦਾਂ ਅੰਕਲ ਬੌਬੀ ਵੈਡਿੰਗ ਤੇ ਲਵ ਵਾਇਲਟ ਦਾ ਜਿਹੜਾ ਉਹ ਦੱਸਿਆ ਵੀ 3 ਜੋੜਿਆਂ ਨੇ, ਤੇ ਇਹ ਜਿਹੜੀ ਆਰਗੇਨਾਈਜੇਸ਼ਨ ਆ ਕਿਡਸ ਫਸਟ, ਉਹਨਾਂ ਦੇ ਦੁਆਰਾ ਜਿਹੜਾ ਇਹ ਲਾਸੂਟ ਲਿਆਂਦਾ ਗਿਆ ਸੀਗਾ। ਸੋ ਇਸ ਦੇ ਵਿੱਚ ਵੀ ਜਿਹੜੀ ਇੱਕ ਵੱਡੀ ਜਿੱਤ ਇਹਨਾਂ ਦੀ ਜਿਹੜੀ ਉਹ ਹੋਈ ਹੈ। ਟਰੰਪ ਐਡਮਿਨਿਸਟ੍ਰੇਸ਼ਨ ਇਹਨਾਂ ਪਰਿਵਾਰਾਂ ਦੇ ਨਾਲ ਤੇ ਇਸ ਆਰਗੇਨਾਈਜੇਸ਼ਨ ਦੀ ਪਿੱਠ ਦੇ ਉੱਤੇ ਜਿਹੜਾ ਉਹ ਖੜਾ ਸੀਗਾ। ਉਹਨਾਂ ਨੇ ਜਿਹੜਾ ਉਹ ਬੈਕ ਕਰ ਰਿਹਾ ਸੀਗਾ ਇਹਨਾਂ ਪੇਰੈਂਟਸ ਨੂੰ, ਅਤੇ ਜਸਟਿਸਿਸ ਜਿਹੜੇ ਆ ਉਹ ਜਸਟਿਸਿਸ ਨੂੰ ਕਹਿ ਰਿਹਾ ਸੀਗਾ ਕੋਰਟ ਦੇ ਵੀ ਇਹਨਾਂ ਦੇ ਨਾਲ ਇੰਪ੍ਰੋਪਰਲੀ ਜਿਹੜੇ ਆ ਫੋਰਸ ਕਰ ਰਹੇ ਆ ਇਹਨਾਂ ਫੈਮਿਲੀਜ਼ ਨੂੰ ਜਿਹੜਾ ਚੂਜ਼ ਕਰਨ ਦੇ ਲਈ ਵੀ ਉਹ ਆਪਣੇ ਜਿਹੜੇ ਰਿਲੀਜੀਅਸ ਬਿਲੀਵਸ ਆ ਉਹਦੇ ਲਈ ਜਾਣ, ਜਾਂ ਪਬਲਿਕ ਸਕੂਲ ਦਾ ਜਿਹੜਾ ਬੈਨੀਫਿਟ ਆ ਉਹ ਜਿਹੜਾ ਉਹ ਲੈਣ। ਸੋ ਹੁਣ ਆਪਟ ਆਊਟ ਕਰਨ ਦੀ ਜਿਹੜੀ ਆਪਸ਼ਨ ਆ ਉਹ ਇਸ ਦੇ ਵਿੱਚ ਇਹਨਾਂ ਨੂੰ ਦੇ ਦਿੱਤੀ ਗਈ ਹੈਗੀ ਆ।